पाकिस्तान दे वल्लों उत्थों दे एक रखिया मंत्री दी जिहड़ी स्टेटमेंट आ वो बड़ी घुमाई जा रही आ, जिहदे विच उहने कहा कि चलो जो कुछ होना सी वो हो गया, जे इस तो अगे कोई हमला नहीं हुंदा तां असीं भी कोई जवाबी कार्रवाई नहीं करांगे। पर जिहड़ी हैगी स्टेटमेंट जां इह बयान आ, इहदे तो बिल्कुल उलट बयान पाकिस्तान दे विचों होर भी आया होया कि पाकिस्तान दी फौज बदला लवेगी ते असीं उहनां नूं आपदा टाइम चुनण दा, आपदा थां चुनण दा जिहड़ा आर्डर वा वो दे दित्ता हो। ਤੇ ਇਸ ਮੌਕੇ ਸਭ ਤੋਂ ਜਿਹੜੀ ਖਤਰਨਾਕ ਸਥਿਤੀ ਆ ਉਹ ਪੰਜਾਬ ਦੀ ਬਣੀ ਹੋਈ। ਪੰਜਾਬ ਦੇ ਜਿਹੜੇ ਬਾਰਡਰ ਦੇ ਉੱਤੇ ਨਾਲ ਲੱਗਦੇ ਪਿੰਡ ਨੇ, ਉੱਥੇ ਅੱਜ ਸਵੇਰ ਤੋਂ ਹੀ ਗੋਲਾਬਾਰੀ ਦੀਆਂ ਖਬਰਾਂ ਆਈਆਂ ਨੇ। ਤੇ ਜਦੋਂ ਇਹ ਖਬਰ ਆਈ ਕਿ ਗ੍ਰੰਥੀ ਸਿੰਘ ਜਿਹੜਾ ਮਾਰਿਆ ਗਿਆ, ਤਾਂ ਭਾਰਤ ਦੇ ਵਿੱਚ ਇਹ ਗੱਲ ਪ੍ਰਚਾਰੀ ਜਾਣ ਲੱਗ ਪਈ ਕਿ ਗੁਰਦੁਆਰੇ ਦੇ ਵਿੱਚ ਇਹ ਅਟੈਕ ਹੋਇਆ। ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਅਟੈਕ ਹੋਇਆ ਇਹ ਮਸਜਿਦਾਂ ਦੇ ਉੱਤੇ ਹਮਲੇ ਹੋਏ। ਸਭ ਤੋਂ ਖਤਰਨਾਕ ਜਿਹੜੀ ਹਾਲਤ ਵਾ ਉਹ ਸਾਡੀ ਪੰਜਾਬ ਦੇ ਲੋਕਾਂ ਦੀ। ਸਾਨੂੰ ਕੀ ਮਤਲਬ ਆ ਕਿ ਜੀ ਭਾਰਤ ਜਿਹੜਾ ਹੈਗਾ ਉਹਦਾ ਕੀ ਬਣਦਾ, ਸਾਨੂੰ ਤਾਂ ਸਾਡੇ ਪੰਜਾਬ ਦਾ ਤੇ ਆਪਦੇ ਪੰਜਾਬ ਨਾਲ, ਆਪਦੀ ਕੌਮ ਨਾਲ ਖੜਨਾ ਜਿਹੜਾ ਹੁੰਦਾ, ਇਹ ਸਭ ਤੋਂ ਵਧੀਆ ਗੱਲ ਹੁੰਦੀ ਹੈ। ਤੇ ਸਭ ਤੋਂ ਭੈੜੀ ਗੱਲ ਹੁੰਦੀ ਆ ਕਿਸੇ ਹੋਰ ਦੀ ਚਾਪਲੂਸੀ ਖੁਸ਼ਾਮਦ ਕਰਦਿਆਂ ਹੋਇਆਂ ਆਪਦੀ ਕੌਮ, ਆਪਦੇ ਲੋਕਾਂ ਦੇ ਉਲਟ ਭੁਗਤ ਜਾਣਾ। ਜਿਹੜਾ ਭਾਰਤੀ ਸਿਸਟਮ ਆ, ਚਾਹੇ ਉਹ ਅਦਾਲਤਾਂ ਨੇ, ਚਾਹੇ ਉਹ ਪਾਰਲੀਮੈਂਟ ਆ, ਤੇ ਚਾਹੇ ਉਹ ਫੌਜ ਆ, ਤੇ ਚਾਹੇ ਉਹ ਕੁਝ ਹੋਰ ਆ, ਸਾਰਾ ਕੁਝ ਕਿਹਦੇ ਖਿਲਾਫ ਭੁਗਤਦਾ? ਉਹ ਪੰਜਾਬ ਅਤੇ ਪੰਥ ਦੇ। 1947 ਚ ਭਾਰਤ ਦਾ ਕੁਝ ਨਹੀਂ ਵਿਗੜਿਆ। ਗੰਗਾ ਜਮਨਾ ਦਾ ਬਾਰੇ ਲੋਕਾਂ ਦਾ ਕੀ ਗਿਆ? ਅਸੀਂ ਆਪਦੇ ਲੱਖਾਂ ਲੋਕ ਮਰਵਾਏ ਤੇ ਜਿਹੜੀਆਂ ਜੰਗਾਂ ਹੋਈਆਂ ਉਹਦੇ ਵਿੱਚ ਵੀ ਅਸੀਂ ਪੱਟੇ ਗਏ। ਹੁਣ ਵੀ ਗਾਹਾਂ ਜਿਹੜਾ ਨਿਸ਼ਾਨੇ ਤੇ ਆ ਉਹ ਅਸੀਂ ਆ। ਇਹਨਾਂ ਦਾ ਕੀ ਹੋਊਗਾ? ਤੇ ਹੁਣ ਸਾਰੇ ਭਾਰਤ ਦੇ ਲੋਕ ਕਹਿਣਗੇ ਕਿ ਮੋਦੀ ਬਹੁਤ ਗ੍ਰੇਟ ਆ, ਮੋਦੀ ਬੜਾ ਮਹਾਨ ਆ, ਤੇ ਉਹਨੂੰ ਜੀ ਵੋਟਾਂ ਪਾਓ। ਉਹਦੀ ਜਿਹੜੀ ਆਹ ਇਲੈਕਸ਼ਨ ਜਿੱਥੇ ਚੱਲ ਰਹੀ ਆ ਬਿਹਾਰ ਵਾਲੇ ਪਾਸੇ ਜਾਂ ਹੋਰ, ਉੱਥੇ ਉਹਦੀ ਇਲੈਕਸ਼ਨ ਜਿੱਤੀ ਜਾਊ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਧਮਾਨ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਰਤ ਸਰਕਾਰ ਵੱਲੋਂ ਜਿਸ ਤਰੀਕੇ ਨਾਲ ਅੱਜ ਰਾਤ ਨੂੰ 11:30 ਵਜੇ ਦੇ ਕਰੀਬ ਪਾਕਿਸਤਾਨ ਦੇ ਕੁਝ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ, ਉਹਦੇ ਬਾਰੇ 1:30 ਵਜੇ ਤੋਂ ਬਾਅਦ 1:40 ਦੇ ਕਰੀਬ ਇਸ ਗੱਲ ਦੀ ਫਿਰ ਸਰਕਾਰੀ ਤੌਰ ਦੇ ਉੱਤੇ ਸੂਚਨਾ ਦਿੱਤੀ ਗਈ। ਭਾਵੇਂ ਭਾਰਤ ਸਰਕਾਰ ਨੇ ਜਿਹੜੇ 9 ਟਿਕਾਣਿਆਂ ਦਾ ਜ਼ਿਕਰ ਕੀਤਾ ਵੀ ਇਹਨਾਂ ਦੇ ਉੱਤੇ ਅਸੀਂ ਹਮਲਾ ਕੀਤਾ ਤੇ ਇਹ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਨੂੰ ਪਾਲਣ ਪੋਸ਼ਣ ਵਾਲੇ ਅੱਡੇ ਨੇ, ਪਰ ਪਾਕਿਸਤਾਨ ਦੇ ਵੱਲੋਂ ਇਸ ਖਬਰ ਨੂੰ ਬਿਲਕੁਲ ਕੱਟਦੀ ਹੋਈ ਖਬਰ ਆ ਰਹੀ ਹੈ ਕਿ ਜੀ ਇਹ ਆਮ ਮਸਜਿਦਾਂ ਜਾਂ ਆਮ ਸ਼ਹਿਰੀ ਇਲਾਕਿਆਂ ਦੇ ਵਿੱਚ ਹਮਲੇ ਹੋਏ। ਭਾਰਤ ਸਰਕਾਰ ਨੇ ਬਾਅਦ ਵਿੱਚ ਸਾਰਾ ਦਿਨ ਇਸ ਗੱਲ ਦੇ ਉੱਤੇ ਜ਼ੋਰ ਲਾਈ ਰੱਖਿਆ ਕਿ ਅਸੀਂ ਕਿਸੇ ਵੀ ਫੌਜੀ ਟਿਕਾਣੇ ਤੇ ਹਮਲਾ ਨਹੀਂ ਕੀਤਾ, ਅਸੀਂ ਆਮ ਸਿਵਲ ਸੁਸਾਇਟੀ ਦੇ ਆਮ ਕਿਸੇ ਸ਼ਹਿਰ ਤੇ ਹਮਲਾ ਨਹੀਂ ਕੀਤਾ। ਅਸੀਂ ਹਮਲਾ ਤਾਂ ਕੀਤਾ, ਪਰ ਇਹ ਜਿਹੜੇ 9 ਦੇ 9 ਟਿਕਾਣੇ ਆ, ਇਹ ਸਾਰੇ ਦੇ ਸਾਰੇ ਉਹ ਅੱਡੇ ਨੇ, ਉਹ ਥਾਵਾਂ ਨੇ ਜਿੱਥੇ ਦਹਿਸ਼ਤਗਰਦਾਂ ਨੂੰ, ਟੈਰੋਰਿਸਟਾਂ ਨੂੰ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ। ਤੇ ਨਾਲ ਇਹ ਵੀ ਗੱਜ ਕੇ ਗੱਲ ਆਖੀ ਆ ਕਿ ਅਸੀਂ ਪਹਿਲਗਾਮ ਹਮਲੇ ਦਾ ਬਦਲਾ ਲਿਆ। ਜਿਹੜੇ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ ਗਿਆ ਉਹ ਮੁਜ਼ੱਫਰਾਬਾਦ ਦੇ 2 ਸਥਾਨ ਨੇ, ਬਹਾਵਲਪੁਰ, ਕੋਟਲੀ, ਚੱਕ ਅਮਰੂ, ਗੁੱਲਪੁਰ, ਭਿੰਬਰ, ਮਰੀਦਕੇ ਤੇ ਸਿਆਲਕੋਟ। ਇਹ ਜਿਹੜੇ ਸਥਾਨ ਨੇ ਜਿੱਥੇ ਹਮਲੇ ਹੋਏ ਨੇ, ਉੱਥੋਂ ਦੀਆਂ ਵੀ ਕੁਝ ਵੀਡੀਓਜ਼, ਕੁਝ ਫੋਟੋਜ਼, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਦੋਨਾਂ ਪਾਸਿਆਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਆਪਣੇ ਆਪਣੇ ਤਰੀਕੇ ਨਾਲ ਹਰ ਗੱਲ ਦੀ ਵਿਆਖਿਆ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਵਿੱਚ ਦਿਨ ਭਰ ਜੋ ਕੁਝ ਚੱਲਿਆ ਉਹਦੇ ਵਿੱਚ ਪਾਕਿਸਤਾਨ ਦੇ ਵੱਲੋਂ ਉੱਥੋਂ ਦੇ ਇੱਕ ਰੱਖਿਆ ਮੰਤਰੀ ਦੀ ਜਿਹੜੀ ਸਟੇਟਮੈਂਟ ਆ ਉਹ ਬੜੀ ਘੁਮਾਈ ਜਾ ਰਹੀ ਆ, ਜਿਹਦੇ ਵਿੱਚ ਉਹਨੇ ਕਿਹਾ
ਕਿ ਚਲੋ ਜੋ ਕੁਝ ਹੋਣਾ ਸੀ ਉਹ ਹੋ ਗਿਆ, ਜੇ ਇਸ ਤੋਂ ਅੱਗੇ ਕੋਈ ਹਮਲਾ ਨਹੀਂ ਹੁੰਦਾ ਤਾਂ ਅਸੀਂ ਵੀ ਕੋਈ ਜਵਾਬੀ ਕਾਰਵਾਈ ਨਹੀਂ ਕਰਾਂਗੇ। ਪਰ ਜਿਹੜੀ ਇਹ ਹੈਗੀ ਆ ਸਟੇਟਮੈਂਟ ਜਾਂ ਇਹ ਬਿਆਨ ਆ, ਇਹਦੇ ਤੋਂ ਬਿਲਕੁਲ ਉਲਟ ਬਿਆਨ ਪਾਕਿਸਤਾਨ ਦੇ ਵਿੱਚੋਂ ਹੋਰ ਵੀ ਆਇਆ ਹੋਇਆ ਕਿ ਪਾਕਿਸਤਾਨ ਦੀ ਫੌਜ ਬਦਲਾ ਲਵੇਗੀ ਤੇ ਅਸੀਂ ਉਹਨਾਂ ਨੂੰ ਆਪਦਾ ਟਾਈਮ ਚੁਣਨ ਦਾ, ਆਪਦਾ ਥਾਂ ਚੁਣਨ ਦਾ ਜਿਹੜਾ ਆਰਡਰ ਵਾ ਉਹ ਦੇ ਦਿੱਤਾ ਹੋਇਆ। ਸੋ ਅਗਲੇ ਦਿਨਾਂ ਦੇ ਵਿੱਚ ਜਿਹੜਾ ਜੰਗ ਵਾ ਉਹ ਹੋਰ ਤਿੱਖੀ ਹੁੰਦੀ ਆ ਜਾਂ ਇੱਥੇ ਰੁਕਦੀ ਆ, ਇਹ ਅਜੇ ਕੋਈ ਗੱਲ ਕਹੀ ਨਹੀਂ ਜਾ ਸਕਦੀ, ਕਿਉਂਕਿ ਇਸ ਮੌਕੇ ਅਮਰੀਕਾ ਨੇ ਵੀ ਕਹਿ ਦਿੱਤਾ ਕਿ ਇਹ ਸ਼ਰਮਨਾਕ ਹਮਲਾ, ਮਿਸਟਰ ਟਰੰਪ ਦਾ ਬਿਆਨ ਜਿਹੜਾ ਹੈਗਾ ਇਸ ਕਾਰਵਾਈ ਤੋਂ ਬਾਅਦ ਜਿਹੜਾ ਆਇਆ। ਇੱਧਰ ਚਾਈਨਾ ਦੇ ਵੱਲੋਂ ਵੀ ਇਸ ਤਰੀਕੇ ਦੀ ਗੱਲ ਕਹੀ ਗਈ ਆ ਕਿ ਭਾਰਤ ਤੇ ਪਾਕਿਸਤਾਨ ਹਮੇਸ਼ਾ ਇੱਕ ਦੂਜੇ ਦੇ ਗਵਾਂਢੀ ਆ, ਚੀਨ ਦੇ ਵੀ ਗਵਾਂਢੀ ਆ। ਚੀਨ ਟੈਰੋਰਿਜ਼ਮ ਦਾ ਵਿਰੋਧ ਕਰਦਾ ਤੇ ਦੋਹਾਂ ਧਿਰਾਂ ਨੂੰ ਸ਼ਾਂਤੀ ਅਤੇ ਅਜਿਹੀਆਂ ਕਾਰਵਾਈਆਂ ਤੋਂ ਬਚਣ ਦੀ ਅਪੀਲ ਕਰਦਾ। ਅਜੇ ਇਸ ਪੋਜੀਸ਼ਨ ਵਿੱਚ ਲੱਗ ਰਿਹਾ ਕਿ ਚਾਈਨਾ ਅਤੇ ਅਮਰੀਕਾ ਆਪੋ ਆਪਣੇ ਥਾਂ ਤੋਂ ਇਸ ਮਸਲੇ ਦੇ ਉੱਤੇ ਖੜ ਕੇ ਇੱਕ ਦੂਰੀ ਬਣਾ ਕੇ ਚੱਲਣਾ ਚਾਹੁੰਦੇ ਆ, ਪਰ ਪਰਦੇ ਦੇ ਪਿੱਛੇ ਜਿਹੜਾ ਬੜਾ ਕੁਝ ਚੱਲ ਰਿਹਾ ਹੁੰਦਾ, ਜਿਹਦਾ ਸਮਾਂ ਪੈਣ ਤੋਂ ਬਾਅਦ ਹੀ ਸਾਹਮਣੇ ਆਉਂਦਾ ਹੁੰਦਾ। ਤੇ ਇਸ ਮੌਕੇ ਸਭ ਤੋਂ ਜਿਹੜੀ ਖਤਰਨਾਕ ਸਥਿਤੀ ਆ ਉਹ ਪੰਜਾਬ ਦੀ ਬਣੀ ਹੋਈ। ਪੰਜਾਬ ਦੇ ਜਿਹੜੇ ਬਾਰਡਰ ਦੇ ਉੱਤੇ ਨਾਲ ਲੱਗਦੇ ਪਿੰਡ ਨੇ, ਉੱਥੇ ਅੱਜ ਸਵੇਰ ਤੋਂ ਹੀ ਗੋਲਾਬਾਰੀ ਦੀਆਂ ਖਬਰਾਂ ਆਈਆਂ ਨੇ ਤੇ ਦੋਨਾਂ ਪਾਸਿਓਂ ਜਿਹੜੀ ਗੋਲਾਬਾਰੀ ਦੀ ਖਬਰ ਦੇ ਨਾਲ ਨਾਲ ਇਹ ਵੀ ਸਾਹਮਣੇ ਆ ਰਿਹਾ ਕਿ ਪੰਜਾਬ ਦੇ ਇਹਨਾਂ ਪਿੰਡਾਂ ਦੇ ਲੋਕ ਆਪੋ ਆਪਣੇ ਘਰ ਛੱਡ ਕੇ ਟਰੈਕਟਰ ਟਰਾਲੀਆਂ ਦੇ ਵਿੱਚ ਸੁਰੱਖਿਅਤ ਥਾਵਾਂ ਵੱਲ ਨੂੰ ਚਲੇ ਜਾਣ ਲਈ ਤਿਆਰੀਆਂ ਕਰ ਰਹੇ ਨੇ। ਉਧਰ ਪੁੰਛ ਸ਼ਹਿਰ ਜਿਹੜਾ ਕਿ ਜੰਮੂ ਦੇ ਨੇੜੇ ਆ, ਇੱਥੇ ਅੱਜ ਇੱਕ ਗ੍ਰੰਥੀ ਸਿੰਘ ਦਾ ਤੇ ਹੋਰ ਦੋ ਜਣਿਆਂ ਦਾ ਉੱਥੇ ਅਕਾਲ ਚਲਾਣਾ ਹੋ ਗਿਆ, ਕਿਉਂਕਿ ਬੰਬ ਜਿਹੜਾ ਹੈਗਾ ਪਾਕਿਸਤਾਨ ਦੇ ਪਾਲੇ ਪਾਸਿਓਂ ਆਇਆ ਦੱਸਿਆ। ਤੇ ਜਦੋਂ ਇਹ ਖਬਰ ਆਈ ਕਿ ਗ੍ਰੰਥੀ ਸਿੰਘ ਜਿਹੜਾ ਮਾਰਿਆ ਗਿਆ, ਤਾਂ ਭਾਰਤ ਦੇ ਵਿੱਚ ਇਹ ਗੱਲ ਪ੍ਰਚਾਰੀ ਜਾਣ ਲੱਗ ਪਈ ਕਿ ਗੁਰਦੁਆਰੇ ਦੇ ਵਿੱਚ ਇਹ ਅਟੈਕ ਹੋਇਆ, ਭਾਵੇਂ ਕਿ ਅਜੇ ਤੱਕ ਇਸ ਗੱਲ ਦੀ ਕੋਈ ਪੱਕੀ ਸੂਚਨਾ ਨਹੀਂ ਹੈਗੀ। ਕਿਹਾ ਇਹ ਜਾ ਰਿਹਾ ਕਿ ਗ੍ਰੰਥੀ ਸਿੰਘ ਗੁਰਦੁਆਰੇ ਵਿੱਚ ਨਹੀਂ, ਉਹ ਆਪਦੇ ਘਰ ਤੋਂ ਬਾਹਰ, ਜਾਣੀ ਕਿ ਆਪਦੇ ਘਰ ਗੁਰਦੁਆਰੇ ਤੋਂ ਬਾਹਰ ਆਪਦੇ ਘਰ ਵਿੱਚ ਸੀ ਜਾਂ ਆਪਦਾ ਜਿਹੜਾ ਸਥਾਨ ਆ ਉੱਥੇ ਸੀ, ਗੁਰਦੁਆਰੇ ਤੇ ਬੰਬ ਨਹੀਂ ਡਿੱਗਿਆ, ਇਹ ਗੱਲ ਵੀ ਆ ਰਹੀ ਹੈ। ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਵੀ ਇਹ ਕਿਹਾ ਜਾ ਰਿਹਾ ਕਿ ਜਿਹੜੇ ਪਾਕਿਸਤਾਨ ਦੇ ਵਿੱਚ ਅਟੈਕ ਹੋਇਆ ਇਹ ਮਸਜਿਦਾਂ ਦੇ ਉੱਤੇ ਹਮਲੇ ਹੋਏ। ਜੰਗ ਦੇ ਦੌਰ ਵਿੱਚ ਬਹੁਤ ਸਾਰੀਆਂ ਅਫਵਾਹਾਂ ਤੇ ਝੂਠੀਆਂ ਖਬਰਾਂ ਜਿਹੜੀਆਂ ਉਹ ਫੈਲਦੀਆਂ ਹੁੰਦੀਆਂ ਨੇ। ਸਭ ਤੋਂ ਪਹਿਲਾਂ ਪਿਛਲੇ ਦੌਰ ਦੇ ਵਿੱਚ ਜਦੋਂ ਜੰਗਾਂ ਹੋਈਆਂ, ਉਦੋਂ ਵੀ ਉਧਰੋਂ ਪਾਕਿਸਤਾਨ ਵੱਲੋਂ ਕਿਹਾ ਜਾ ਰਿਹਾ ਸੀਗਾ ਬਸ ਜੀ ਪਾਣੀਪਤ ਤੱਕ ਕਬਜ਼ਾ ਹੋ ਗਿਆ, ਦਿੱਲੀ ਪਹੁੰਚਣ ਵਾਲੇ ਆ। ਤੇ ਇਧਰੋਂ ਸਾਡੀ ਭਾਰਤੀ ਫੌਜ ਦੇ ਵੱਲੋਂ ਵੀ ਕਿਹਾ ਜਾ ਰਿਹਾ ਸੀਗਾ ਕਿ ਲਾਹੌਰ ਦੱਬ ਲਿਆ, ਬਸ ਆਥਣ ਤੱਕ ਲਾਹੌਰ ਤੇ ਝੰਡਾ ਝੂਲ ਜਾਣਾ। ਸੋ ਇਹ ਜਿਹੜੇ ਜੰਗ ਦੇ ਵਿੱਚ ਇਹੋ ਜਿਹਾ ਹੈ, ਇੱਕ ਦੂਜੇ ਦਾ ਦਿਲ ਤੋੜਨ ਵਾਲੀਆਂ ਤੇ ਆਪਦੇ ਪੱਖ ਦੇ ਵਿੱਚ ਲੋਕਾਂ ਨੂੰ ਲਾਮਬੰਦ ਕਰਨ ਵਾਲੀਆਂ ਖਬਰਾਂ ਹੁੰਦੀਆਂ, ਇਹ ਚੱਲਦੀਆਂ ਰਹਿੰਦੀਆਂ ਨੇ। ਭਾਰਤ ਦੇ ਵਿੱਚ ਇਸ ਮੌਕੇ ਜਿਹੜਾ ਗੋਦੀ ਮੀਡੀਆ ਉਹ ਪਹਿਲਾਂ ਹੀ ਬੜਾ ਅਗਰੈਸਿਵ ਮੂਡ ਦੇ ਵਿੱਚ ਆ, ਤੇ ਆ ਜੰਗ ਦੇ ਮਾਹੌਲ ਦੇ ਵਿੱਚ ਕਦੇ ਕਹਿ ਦਿੰਦੇ ਨੇ ਕਿ ਉੱਥੇ ਜਿਹੜੇ ਪਾਕਿਸਤਾਨ ਦੇ ਵਿੱਚ ਮੌਲਾਨਾ ਮਸੂਦ ਅਜ਼ਹਰ ਏਦਾਂ ਦਾ ਕੁਝ ਨਾਂ ਲੈ ਰਹੇ ਨੇ, ਕਦੇ ਕਿਸੇ ਹੋਰ ਦਾ ਨਾਂ ਲੈਂਦੇ ਨੇ ਵੀ ਉਹਦੇ ਪਰਿਵਾਰ ਦੇ ਮੈਂਬਰ ਮਰ ਗਏ, ਉਹ ਜੀ ਰੋਂਦਾ ਫਿਰਦਾ। ਪਾਕਿਸਤਾਨ ਕਹਿੰਦੇ ਜੀ ਗੋਡਿਆਂ ਪਰਨੇ ਹੋ ਗਿਆ, ਪਾਕਿਸਤਾਨ ਬਿਲਕੁਲ ਨਿਰਕੜੀਆਂ ਲੈ ਰਿਹਾ। ਇਸ ਤਰੀਕੇ ਦੀਆਂ ਗੱਲਾਂ ਜਦੋਂ ਕਰਦੇ ਆ ਤਾਂ ਆਮ ਬੰਦਾ ਜਿਹੜਾ ਆਮ ਸ਼ਹਿਰੀ ਆ, ਉਹਨੂੰ ਹੋਰ ਵੀ ਜ਼ਿਆਦਾ ਇਸ ਚੌੜ ਤੋਂ, ਜਿਹੜੀ ਗੋਦੀ ਮੀਡੀਆ ਦੀ ਚੌੜ ਆ, ਉਹਦੇ ਉੱਤੇ ਗੁੱਸਾ ਚੜਦਾ, ਕਿਉਂਕਿ ਇਹ ਜਿਹੜਾ ਸਾਰਾ ਵਰਤਾਂਤ ਆ ਇਸ ਤਰੀਕੇ ਦਾ ਭਾਰਤੀ ਵਰਤਾਂਤ, ਇਹ ਪੰਜਾਬ ਤੋਂ ਬਾਹਰਲੇ ਉਹਨਾਂ ਲੋਕਾਂ ਦਾ ਤਾਂ ਹੋ ਸਕਦਾ ਜਿਨ੍ਹਾਂ ਨੂੰ ਜੰਗ ਨਾਲ ਕੋਈ ਫਰਕ ਨਾ ਪੈਣਾ ਹੋਵੇ। ਜਿਹੜਾ ਮੱਧ ਪ੍ਰਦੇਸ਼
ਜਾਂ ਦਿੱਲੀ ਤੋਂ ਪਰਾਂ, ਜਮਨਾ ਤੋਂ ਪਰਾਂ ਯੂਪੀ ਬਿਹਾਰ ਵਾਲੇ ਲੋਕ ਨੇ, ਉਹਨਾਂ ਨੂੰ ਇਸ ਜੰਗ ਨਾਲ ਕੋਈ ਫਰਕ ਨਹੀਂ ਪਿਆ। ਉਜੜਨਾ ਅਸੀਂ ਲੋਕਾਂ ਨੇ ਆ, ਪੰਜਾਬ ਵਾਲਿਆਂ ਨੇ, ਜਾਂ ਜਿਹੜਾ ਨਾਲ ਲੱਗਦਾ ਰਾਜਸਥਾਨ ਆ, ਜਾਂ ਵੱਧ ਤੋਂ ਵੱਧ ਜੰਮੂ ਕਸ਼ਮੀਰ ਆ, ਇਹਨਾਂ ਖਿੱਤਿਆਂ ਦੇ ਵਿੱਚ ਪ੍ਰਭਾਵ ਪੈਣਾ। ਪਰ ਸਭ ਤੋਂ ਖਤਰਨਾਕ ਜਿਹੜੀ ਹਾਲਤ ਵਾ ਉਹ ਸਾਡੀ ਪੰਜਾਬ ਦੇ ਲੋਕਾਂ ਦੀ। ਤੇ ਜੇਕਰ ਜੰਗ ਵੱਧ ਜਾਵੇ, ਅਸੀਂ ਪੰਜਾਬ ਦੇ ਲੋਕ ਤਾਂ ਇੱਥੇ ਹੀ ਖੜਾਂਗੇ, ਇੱਥੇ ਹੀ ਲੜਾਂਗੇ, ਇੱਥੇ ਹੀ ਮਰਾਂਗੇ। ਆ ਜਿਹੜੇ ਯੂਪੀ ਬਿਹਾਰ ਵਾਲੇ ਆ, ਜਿਹੜੇ ਪੰਜਾਬ ਦੇ ਵਿੱਚ ਬਹਿ ਕੇ, ਜਾਂ ਪੰਜਾਬੀ ਹਿੰਦੂ ਆ, ਇਹਨਾਂ ਨੇ ਤਾਂ ਮਿੰਟ ਲਾਉਣਾ। ਜਦੋਂ ਪਿੱਛੇ ਜੇ ਕਰੋਨਾ ਵਾਲਾ ਚੱਕਰ ਚੱਲਿਆ ਸੀ, ਉਦੋਂ ਆਪਾਂ ਦੇਖਿਆ ਹੀ ਆ, ਸਭ ਛੱਡ ਕੇ ਭੱਜ ਗਏ ਸੀ। ਸਾਡੀ ਇਹ ਧਰਤੀ ਆ, ਤੇ ਇੱਕ ਤਰੀਕੇ ਨਾਲ ਇਹੋ ਜਿਹੇ ਮਾਹੌਲ ਦੇ ਵਿੱਚ ਹੀ ਪਰਖ ਹੁੰਦੀ ਆ ਕਿ ਅਸਲ ਵਿੱਚ ਕਿਹੜੇ ਲੋਕ ਇਸ ਧਰਤੀ ਦੇ ਮਾਲਕ ਨੇ ਜਾਂ ਵਾਰਸ ਨੇ। ਸੋ ਸਾਡੀ ਤਾਂ ਇਸ ਧਰਤੀ ਦੇ ਉੱਤੇ ਹੀ ਸਭ ਕੁਝ ਆ, ਅਸੀਂ ਤਾਂ ਇੱਥੇ ਹੀ ਜਿਉਣਾ, ਇੱਥੇ ਹੀ ਮਰਨਾ। ਤੇ ਆ ਜਿਹੜੇ ਲੋਕ ਇਸ ਮੌਕੇ ਪੂਰੀ ਜੰਗ ਦੀ ਹਮਾਇਤ ਵਿੱਚ ਕਿ ਵੱਧ ਤੋਂ ਵੱਧ ਗੋਲਾਬਾਰੀ ਹੋਵੇ, ਵੱਧ ਤੋਂ ਵੱਧ ਬੰਬ ਚੱਲਣ, ਇਹਨਾਂ ਨੂੰ ਨਹੀਂ ਇਸ ਗੱਲ ਦਾ ਅਹਿਸਾਸ ਕਿ ਸਾਡੇ ਜਿਹੜੇ ਸਰੋਕਾਰ ਨੇ ਉਹ ਕੀ ਨੇ। ਸਾਨੂੰ ਕੀ ਮਤਲਬ ਆ ਕਿ ਜੀ ਭਾਰਤ ਜਿਹੜਾ ਹੈਗਾ ਉਹਦਾ ਕੀ ਬਣਦਾ, ਸਾਨੂੰ ਤਾਂ ਸਾਡੇ ਪੰਜਾਬ ਦਾ ਤੇ ਆਪਦੇ ਪੰਜਾਬ ਨਾਲ, ਆਪਦੀ ਕੌਮ ਨਾਲ ਖੜਨਾ ਜਿਹੜਾ ਹੁੰਦਾ, ਇਹ ਸਭ ਤੋਂ ਵਧੀਆ ਗੱਲ ਹੁੰਦੀ ਆ। ਤੇ ਸਭ ਤੋਂ ਭੈੜੀ ਗੱਲ ਹੁੰਦੀ ਆ ਕਿਸੇ ਹੋਰ ਦੀ ਚਾਪਲੂਸੀ ਖੁਸ਼ਾਮਦ ਕਰਦਿਆਂ ਹੋਇਆਂ ਆਪਦੀ ਕੌਮ, ਆਪਦੇ ਲੋਕਾਂ ਦੇ ਉਲਟ ਭੁਗਤ ਜਾਣ। ਆਪਦੀ ਕੌਮ ਨਾਲ ਕਦੇ ਗਦਾਰੀ ਨਹੀਂ ਕਰਨੀ ਚਾਹੀਦੀ। ਗੁਰਦਾਸ ਮਾਨ ਦਾ ਜਿਹੜਾ ਗਾਣਾ ਨਾ, ਵੀ ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨਹੀਂ ਮੰਗੀਦਾ, ਵਾਕਿਆ ਹੀ ਪੰਜਾਬ ਦੇ ਲੋਕਾਂ ਨੂੰ, ਪੰਜਾਬ 'ਚ ਵਸਣ ਵਾਲੇ ਹਰ ਬੰਦੇ ਨੂੰ ਇਸ ਖਿੱਤੇ ਦਾ, ਇਸ ਧਰਤੀ ਦਾ ਖਾਣ ਦਾ ਹੱਕ ਜਿਹੜਾ ਉਹ ਅਦਾ ਕਰਨਾ ਚਾਹੀਦਾ। ਸਾਨੂੰ ਕੋਈ ਮਤਲਬ ਨਹੀਂ ਕਿ ਹੋਰ ਕੋਈ ਕਿਵੇਂ ਸੋਚਦਾ। ਸਾਨੂੰ ਇਹ ਹੋਣਾ ਚਾਹੀਦਾ ਕਿ ਸਾਡੀ ਧਰਤੀ ਦੇ ਉੱਤੇ, ਕਿਉਂਕਿ ਸਾਡੀ ਤਾਂ ਅਰਦਾਸ ਵੀ ਇਹ ਆ, ਸਰਬੱਤ ਦਾ ਭਲਾ। ਨਾ ਤਾਂ ਅਸੀਂ ਕਿਸੇ ਹੋਰ ਦਾ ਬੁਰਾ ਮੰਗਦੇ ਆ, ਅਸੀਂ ਤਾਂ ਜਦੋਂ ਵੀ ਅਰਦਾਸ ਕਰਦੇ ਆ ਸਰਬੱਤ ਦਾ ਭਲਾ ਮੰਗਦੇ ਆ। ਤੇ ਇਹ ਜਿਹੜਾ ਜੰਗ ਦਾ ਮਾਹੌਲ ਆ, ਜਦੋਂ ਸਾਡੇ ਲਈ, ਨਾ ਤਾਂ ਸਾਡੇ ਇਸ ਗੱਲ ਨਾਲ ਕੋਈ ਹਿੱਤ ਜੁੜੇ ਹੋਏ ਨੇ, ਸਾਡੀ ਤਾਂ ਆਪ ਦੀ ਦੁਰਗਤੀ ਇਸ ਭਾਰਤ ਕਰਕੇ ਹੋਈ। ਸਾਡੇ ਵਿੱਚ ਜੋ ਜ਼ਖਮ 1947 ਤੋਂ ਸਾਡੀ ਕੌਮ ਨੇ ਝੱਲੇ ਨੇ, ਆਹੀ ਭਾਰਤੀ ਫੌਜ, ਆਹੀ ਟੈਂਕ, ਆਹੀ ਤਿਰੰਗੇ 1984 ਚ ਸਾਡਾ ਘਾਣ ਕਰਨ ਲਈ ਆਏ ਸੀ। ਸਾਨੂੰ ਇਸ ਗੱਲ ਦਾ, ਸਾਡੇ ਜਿਹੜੇ ਪੋਜੀਸ਼ਨ ਆ ਸਾਡੀਆਂ ਕੌਮ ਦੀ, ਉਹ ਬਹੁਤ ਹੀ ਜ਼ਿਆਦਾ ਔਖੀ ਹੈ। ਸਾਡੇ ਆਪ ਦੀ ਕੌਮ ਦੇ ਲੋਕ ਉਸ ਫੌਜ ਦੇ ਵਿੱਚ ਸ਼ਾਮਲ ਨੇ ਜਿਹੜੀ ਫੌਜ ਦਰਬਾਰ ਸਾਹਿਬ ਤੇ ਹਮਲਾ ਕਰਨ ਆਈ ਸੀ। ਇਸੇ ਫੌਜ ਨੇ ਅੱਜ ਲੜਾਈ ਜਿਹੜੀ ਆ ਉਹ ਸ਼ੁਰੂ ਕੀਤੀ ਹੈ। ਤੇ ਜਦੋਂ ਅਸੀਂ ਇਹ ਦੱਸਦੇ ਆ ਕਿ ਸਭ ਤੋਂ ਵੱਧ ਭਾਰਤ ਵਿੱਚੋਂ, ਜਦੋਂ ਪਿੱਛੇ ਜੇ ਪਾਰਲੀਮੈਂਟ 'ਚ ਚਰਚਾ ਛਿੜੀ ਸੀ ਕਿ ਜੰਗੀ ਵਿਧਵਾਵਾਂ ਸਭ ਤੋਂ ਵੱਧ ਪੰਜਾਬ 'ਚ, ਇਸ ਭਾਰਤ ਲਈ ਸਾਡੇ ਲੋਕ ਪਹਿਲਾਂ ਵੀ ਜਾਨਾਂ ਵਾਰ ਗਏ, ਬਾਰਬੇਡੋਸ, ਤੇ ਅੱਜ ਵੀ। ਤੇ ਇਸ ਮੁਲਕ ਨੂੰ ਨਾ ਸਾਡੀ ਕਦਰ ਪਹਿਲਾਂ ਸੀ ਤੇ ਨਾ ਅੱਜ ਵਾ। ਮੈਂ ਦੇਖ ਰਿਹਾ ਸੀਗਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਬਿਕਰਮਜੀਤ ਮਜੀਠੀਏ ਦਾ ਬਿਆਨ ਕਿ ਜੀ ਕਮਾਲ ਕਰਤੀ ਫੌਜ ਨੇ। ਭਾਈ, ਤੁਹਾਡਾ ਸੂਬਾ ਜਦੋਂ ਉਜੜਨਾ, ਜਦੋਂ ਤੁਹਾਡੇ ਲੋਕ ਉਜੜਨੇ ਆ, ਉਦੋਂ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਨਾ। ਅੱਜ ਹੀ ਇੱਥੇ ਹਾਈ ਕੋਰਟ ਦੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਮਸਲਾ ਜਿਹੜਾ ਚੱਲਦਾ ਸੀ, ਉਹਦੇ ਉੱਤੇ ਉਹਨਾਂ ਦਾ ਹੁਕਮ ਆਇਆ, ਅਦਾਲਤ ਦਾ ਫੈਸਲਾ ਆਇਆ। ਉਹ ਸ਼ਰੇਆਮ ਪੰਜਾਬ ਦੇ ਖਿਲਾਫ ਆਇਆ ਕਿ ਪੰਜਾਬ ਦਾ ਕੋਈ ਹੱਕ ਨਹੀਂ ਬਣਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ ਦਖਲ ਦੇਣ ਦਾ। ਹਾਲਾਂਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਸਿਰਫ ਪ੍ਰਬੰਧਾਂ ਨੂੰ ਮੈਨੇਜ ਕਰਨ ਲਈ ਪੰਜਾਬ ਦੀ ਧਰਤੀ ਤੇ ਬਣੇ ਹੋਏ ਭਾਖੜਾ ਡੈਮ ਨੂੰ ਚਲਾਉਣ ਲਈ ਬਣਾਇਆ, ਪਰ ਉਹ ਪ੍ਰਬੰਧਕੀ ਬੋਡੀ ਆ, ਉਹ ਕੋਈ ਕਨਸਟੀਟਿਊਸ਼ਨਲ ਬੋਡੀ ਨਹੀਂ ਹੈ। ਤੇ ਜਦੋਂ ਚਾਹੇ ਪੰਜਾਬ ਉਹਦੇ 'ਚ, ਜਦੋਂ ਇੰਨੇ ਕਰੋੜਾਂ ਰੁਪਏ 60% ਸਾਡਾ ਉਹਦੇ ਤੇ ਖਰਚਾ ਹੁੰਦਾ ਸੀ, ਕਿਉਂ ਨਹੀਂ ਦਖਲ ਦੇ ਸਕਦੇ? ਪਰ ਅਗਲੇ ਕਹਿੰਦੇ ਜੀ ਗ੍ਰਹਿ ਸਕੱਤਰ ਦਾ ਹੁਕਮ ਮੰਨਣਾ ਪਊਗਾ ਕੇਂਦਰ ਵਾਲੇ ਦਾ, ਜਿਵੇਂ ਉਹ ਕਵੇ ਉਵੇਂ ਤੁਹਾਨੂੰ ਹਰਿਆਣੇ ਨੂੰ ਪਾਣੀ ਦੇਣਾ ਪਊਗਾ, ਹਰਿਆਣੇ ਦੀਆਂ ਉਂਗਲਾਂ ਤੇ ਨੱਚਣਾ ਪਊਗਾ। ਤੇ ਹੁਣ ਇਸ ਹੁਕਮ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਪਿਛਲੇ 5 ਦਿਨ ਤੋਂ ਪੂਰਾ ਲੜ ਰਹੀ ਸੀ, ਉਹ ਬੇਵਸ ਤੇ ਲਾਚਾਰ ਹੀ ਦਿਖੂਗੀ। ਉਹ ਜਿਹੜਾ ਭਾਰਤੀ ਸਿਸਟਮ ਆ, ਚਾਹੇ ਉਹ ਅਦਾਲਤਾਂ ਨੇ, ਚਾਹੇ ਉਹ ਪਾਰਲੀਮੈਂਟ ਆ, ਤੇ ਚਾਹੇ ਉਹ ਫੌਜ ਆ, ਤੇ ਚਾਹੇ ਉਹ ਕੁਝ ਹੋਰ ਆ, ਸਾਰਾ ਕੁਝ ਕਿਹਦੇ ਖਿਲਾਫ ਭੁਗਤਦਾ? ਉਹ ਪੰਜਾਬ ਅਤੇ ਪੰਥ ਦੇ। ਹਾਂ, ਉਹ ਇੱਕ ਲੌਜੀਕਲ, ਇੱਕ ਬਹਾਨਾ, ਇੱਕ ਤਰਕ, ਇੱਕ ਆਧਾਰ ਜ਼ਰੂਰ ਬਣਾ ਲੈਂਦੇ ਆ, ਜਿਹਦੇ ਵਿੱਚ ਫਸ ਕੇ ਹਿੰਦੂ ਤਾਂ ਜਿਹੜਾ ਖਿਲਾਫ ਭੁਗਤਣਾ ਹੀ ਹੁੰਦਾ। ਜਿਹੜਾ ਸਾਡਾ ਕੇਸਾਧਾਰੀ
ਹਿੰਦੂ ਆ, ਯਾਨੀ ਕਿ ਉਹ ਸਿੱਖ ਜਿਨ੍ਹਾਂ ਨੇ ਕੇਸ ਤਾਂ ਰੱਖੇ ਹੋਏ ਨੇ ਜਾਂ ਸਿੱਖਾਂ ਦੇ ਘਰੇ ਤਾਂ ਜੰਮੇ ਆ, ਜਿਨ੍ਹਾਂ ਨੂੰ ਜਦੋਂ ਪੁੱਛਦੇ ਆ ਵੀ ਤੁਸੀਂ ਕੌਣ ਹੋ, ਜਿਹੜੇ ਕਹਿੰਦੇ ਆ ਕਿ ਅਸੀਂ ਸਿੱਖ ਆ, ਪਰ ਉਹਨਾਂ ਨੇ ਹਮੇਸ਼ਾ ਭੁਗਤਣਾ ਪੰਥ ਅਤੇ ਪੰਜਾਬ ਦੇ ਉਲਟ ਹੁੰਦਾ। ਮੈਨੂੰ ਕੋਈ ਇਸ ਗੱਲ ਨਾਲ ਮਤਲਬ ਨਹੀਂ ਕਿ ਮੈਨੂੰ ਕੋਈ ਕੀ ਕਹਿੰਦਾ, ਮੈਨੂੰ ਇਸ ਗੱਲ ਦਾ ਪਤਾ ਕਿ ਮੈਂ ਆਪਦੀ ਧਰਤੀ ਨਾਲ, ਆਪਦੀ ਕੌਮ ਨਾਲ, ਆਪਦੇ ਪੰਥ ਨਾਲ ਵਫਾ ਕਰਨੀ। ਜਦੋਂ ਕਿਤੇ ਬੰਦਾ ਦਰਿਆ 'ਚ ਹੜ੍ਹ 'ਚ ਰੁੜ ਰਿਹਾ ਹੋਵੇ ਤਾਂ ਸਭ ਤੋਂ ਪਹਿਲਾਂ ਉਹ ਆਪਦੇ ਆਪ ਨੂੰ ਬਚਾਉਂਦਾ, ਫਿਰ ਆਪਦੇ ਆਪ ਨੂੰ ਬਚਾਉਂਦਾ, ਫਿਰ ਉਹ ਹੋਰਾਂ ਵਾਲੇ ਪਾਸੇ ਝਾਕਦਾ। ਇੱਥੇ ਵੀ ਸਾਡੀ ਕੌਮ ਦੇ ਹਿੱਤ ਦਾਅ ਤੇ ਲੱਗੇ ਹੋਏ ਨੇ। ਅਸੀਂ ਪਹਿਲਾਂ ਵੀ ਬਹੁਤ ਬੁਰੇ ਜਿਹੜੇ ਨੇ ਇਹਨਾਂ ਦੇ ਕਰਕੇ, ਭਾਰਤ ਦੇ ਕਰਕੇ ਅਸੀਂ ਉਜਾੜਾ ਕਰਾ ਕੇ ਬਹਿ ਗਏ। 1947 ਚ ਭਾਰਤ ਦਾ ਕੁਝ ਨਹੀਂ ਵਿਗੜਿਆ, ਗੰਗਾ ਜਮਨਾ ਵਾਲੇ ਲੋਕਾਂ ਦਾ ਕੀ ਗਿਆ ਜੀ? ਅਸੀਂ ਆਪਦੇ ਲੱਖਾਂ ਲੋਕ ਮਰਵਾਏ ਤੇ ਜਿਹੜੀਆਂ ਜੰਗਾਂ ਹੋਈਆਂ ਉਹਦੇ ਵਿੱਚ ਵੀ ਅਸੀਂ ਪੱਟੇ ਗਏ। ਹੁਣ ਵੀ ਗਾਹਾਂ ਜਿਹੜਾ ਨਿਸ਼ਾਨੇ ਤੇ ਆ ਉਹ ਅਸੀਂ ਆ। ਕੀ ਜਾਣਾ ਇਹਨਾਂ ਦਾ ਜਦੋਂ ਇੱਥੇ ਪੰਜਾਬ ਦੀ ਧਰਤੀ ਉੱਤੇ ਏਡਾ ਖੂਨ ਖਰਾਬੇ ਵਾਲਾ ਜਿਹਾ ਮਾਹੌਲ ਬਣ ਜਾਵੇ। ਸੋ ਇਸੇ ਕਰਕੇ ਅਸੀਂ ਅਰਦਾਸਾਂ ਕਰਦੇ ਹਾਂ ਵੀ ਜੰਗ ਅੱਗੇ ਨਾ ਵਧੇ, ਪਰਮਾਣੂ ਜਿਹੜੇ ਦੋਨੇ ਮੁਲਕ ਨੇ, ਤੇ ਜੇਕਰ ਤਬਾਹੀ ਹੋਈ ਤੇ ਜਿਵੇਂ ਨਾਗਾਸਾਕੀ ਤੇ ਹੀਰੋਸ਼ੀਮਾ ਦੀਆਂ ਲੋਕ ਬਾਤਾਂ ਸੁਣਾਉਂਦੇ ਆ ਵੀ ਉੱਥੇ ਆਹ ਕੁਝ ਹੋਇਆ, ਤੇ ਆਹ ਹੁਣ ਜਿਹੜਾ ਹੋਇਆ ਘਟਨਾਕ੍ਰਮ ਪਹਿਲਗਾਮ ਵਾਲਾ, ਉਦੋਂ ਬਾਅਦ ਕੀ ਕੀਤਾ, ਆ ਮਾੜਾ ਮੋਟਾ ਜਿਹੜਾ ਵਪਾਰ ਚੱਲਦਾ ਸੀ ਬਾਘੇ ਵਾਲਾ ਉਹ ਬੰਦ ਕਰਤਾ। ਹਰ ਰੋਜ਼ ਇੱਥੋਂ ਅੰਮ੍ਰਿਤਸਰੋਂ ਲੋਕ ਜਿਹੜੇ ਸੀ ਟੈਕਸੀਆਂ ਵਾਲੇ 4 ਪੈਸੇ ਕਮਾ ਲੈਂਦੇ ਸੀ, ਉਹ ਕੰਮ ਬੰਦ ਹੋ ਗਿਆ। ਹੁਣ ਆਹ ਜਿਹੜਾ ਅੰਮ੍ਰਿਤਸਰ ਦਾ 에ਅਰਪੋਰਟ ਆ ਇਹ ਵੀ ਬੰਦ ਕਰ ਦਿੱਤਾ ਗਿਆ। ਕਰਤਾਰਪੁਰ ਸਾਹਿਬ ਨੂੰ ਜਿਹੜਾ ਯਾਤਰੀ ਸਾਡੇ ਜਾਂਦੇ ਸੀ ਉਹ ਵੀ ਬੰਦ ਕਰ ਦਿੱਤੇ ਗਏ। ਸਾਰੇ ਭਾਰਤ ਨੂੰ ਕੀ ਫਰਕ ਪਿਆ ਜੀ? ਪੱਟੇ ਤਾਂ ਸਿੱਖ ਜਾਣੇ ਆ ਤੇ ਪੰਜਾਬ ਜਾਣੇ। ਇਹਨਾਂ ਦਾ ਕੀ ਹੋਊਗਾ ਵੀ ਹੁਣ ਸਾਰੇ ਭਾਰਤ ਦੇ ਲੋਕ ਕਹਿਣਗੇ ਕਿ ਮੋਦੀ ਬਹੁਤ ਗ੍ਰੇਟ ਆ, ਮੋਦੀ ਬੜਾ ਮਹਾਨ ਆ, ਤੇ ਉਹਨੂੰ ਜੀ ਵੋਟਾਂ ਪਾਓ, ਉਹਦੀ ਜਿਹੜੀ ਆਹ ਇਲੈਕਸ਼ਨ ਜਿੱਥੇ ਜਿੱਥੇ ਚੱਲ ਰਹੀ ਆ ਬਿਹਾਰ ਵਾਲੇ ਪਾਸੇ ਜਾਂ ਹੋਰ, ਉੱਥੇ ਉਹਦੀ ਇਲੈਕਸ਼ਨ ਜਿੱਤੀ ਜਾਊਗੀ। ਇਹ ਤੋਂ ਬਾਅਦ ਤਾਂ ਕੁਝ ਨਹੀਂ ਹੋਣਾ। ਤੇ ਉਹ ਜਿਹੜਾ ਪਾਕਿਸਤਾਨ ਕਹਿ ਰਿਹਾ ਕਿ ਜੀ ਜੇ ਹੋਰ ਹਮਲਾ ਨਾ ਕੀਤਾ ਫਿਰ ਅਸੀਂ ਕਾਰਵਾਈ ਨਾ ਕਰਾਂਗੇ, ਜਾਂ ਉੱਥੋਂ ਕਿਹਾ ਜਾ ਰਿਹਾ ਵੀ ਚਾਹੇ ਹੁਣ ਜੀ ਹਮਲਾ ਹੋਵੇ ਨਾ ਹੋਵੇ ਅਸੀਂ ਤਾਂ ਕਾਰਵਾਈ ਕਰਾਂਗੇ, ਉਹਦਾ ਵੀ ਜਿਹੜਾ ਖਮਿਆਜਾ ਭੁਗਤਣਾ ਉਹ ਅਸੀਂ ਭੁਗਤਣਾ। ਸੋ LOC ਦੇ ਉੱਤੇ ਤਾਂ ਸਵੇਰ ਦੀ ਫਾਇਰਿੰਗ ਚੱਲ ਰਹੀ ਤੇ ਬਠਿੰਡੇ, ਹਲਵਾਰੇ ਤੇ ਹੋਰ ਜਿੱਥੇ ਜਿੱਥੇ ਫੌਜ ਦੀਆਂ ਛਾਉਣੀਆਂ ਨੇ ਉੱਥੇ ਨਾਲ ਵਸਦੇ ਪੰਜਾਬ ਦੇ ਲੋਕ ਆ ਜਿਹੜੇ ਉਹ ਵੀ ਤੰਗ ਨੇ। ਅੱਜ ਜਿਹੜਾ ਰਾਤ ਨੂੰ ਇਹਨਾਂ ਨੇ ਇੱਥੋਂ ਜਹਾਜ਼ ਭੇਜੇ ਜੰਗ ਵਾਲੇ, ਜਿਨ੍ਹਾਂ ਨੇ ਮਝਾਈਲਾਂ ਵਗੈਰਾ ਸੁੱਟਣੀਆਂ ਸੀ, ਉਹ ਇੱਕ ਬਠਿੰਡੇ ਦੇ ਇਲਾਕੇ ਵਿੱਚ ਆਕਲੀਆਂ ਕਲਾਂ ਪਿੰਡ ਦੇ ਨੇੜੇ ਇਸ ਤਰੀਕੇ ਨਾਲ ਡਿੱਗਿਆ ਕਿ ਉੱਥੇ ਜਿਹੜੇ ਪਿੰਡ ਦੇ ਲੋਕ ਸੀ ਉਹ ਦੇਖਣ ਗਏ, ਉਹਨਾਂ ਚੋਂ ਇੱਕ ਮਾਰਿਆ ਗਿਆ। ਪਾਇਲਟ ਦੇ ਬਾਰੇ ਵੀ ਦੱਸਦੇ ਆ, ਪਰ ਅਜੇ ਤੱਕ ਭਾਰਤ ਸਰਕਾਰ ਜਿਹੜੀ ਆ ਉਹ ਨਹੀਂ ਮੰਨੀ ਵੀ ਇੱਥੋਂ ਸਾਡੇ ਕੋਈ, ਉਹ ਤਾਂ ਪਾਕਿਸਤਾਨ ਵਾਲੇ ਕਹਿੰਦੇ ਆ ਜੀ ਅਸੀਂ ਇਹਨਾਂ ਦੇ ਰਾਫੇਲ ਜਹਾਜ਼ ਸਿੱਟ ਲਏ ਸੀ, 5 ਸਿੱਟ ਲਏ, ਤੇ ਇਹ ਕਹਿੰਦੇ ਆ ਸਾਡੇ ਸਾਰੇ ਸੇਫ ਵਾਪਸ ਆ ਗਏ। ਇਹ ਜੰਗ ਦੇ ਵਿੱਚ ਚੱਲਦਾ ਰਹਿੰਦਾ ਹੁਣ। ਜੇਕਰ ਆ ਜਿਹੜਾ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਦਾ ਬਿਆਨ ਕਿ ਜੇ ਭਾਰਤ ਨੇ ਆਪਰੇਸ਼ਨ ਨੂੰ ਇੱਥੇ ਰੋਕ ਦਿੱਤਾ ਤਾਂ ਅਸੀਂ ਕਾਰਵਾਈ ਨਹੀਂ ਕਰਾਂਗੇ, ਇਹ ਸੁਣ ਕੇ ਸਾਨੂੰ ਤਾਂ ਲੱਗਦਾ ਚੰਗਾ ਵੀ ਚਲੋ ਜੀ ਜਿੰਨਾ ਹੋਣਾ ਸੀ ਤੁਸੀਂ ਆਪਦਾ ਚਾਅ ਪੂਰਾ ਕਰ ਲਿਆ ਤੇ ਹੁਣ ਤੁਸੀਂ ਇੱਥੇ ਜੰਗ ਨੂੰ ਰੋਕੋ, ਅੱਗੇ ਨਾ ਵਧੇ। ਪਰ ਇੱਥੇ ਭਾਰਤੀ ਮੀਡੀਆ ਕੀ ਕਹਿ ਰਿਹਾ? ਡਰ ਗਿਆ ਪਾਕਿਸਤਾਨ, ਕਾਂਪ ਉੱਠਾ ਪਾਕਿਸਤਾਨ, ਉਹ ਜੀ ਗੋਡਿਆਂ ਭਰਨੇ ਹੋ ਗਿਆ, ਫਲਾਨਾ ਹੋ ਗਿਆ। ਉਹ ਭਾਈ ਤੁਸੀਂ ਜਿਹੜਾ ਕੁਝ ਕਹਿਣਾ ਕਰ ਲਓ, ਪਰ ਸਾਡੀ ਇਸ ਗੱਲ ਨੂੰ ਜ਼ਰੂਰ ਧਿਆਨ ਦੇਵੋ ਕਿ ਸਾਡੇ ਉਜਾੜੇ ਨੂੰ, ਸਾਡੀ ਪਹਿਲਾਂ ਹੀ ਬੜੀ ਔਖ ਆ, ਅਸੀਂ ਹਰ ਪਾਸਿਓਂ ਲੁੱਟੇ ਪੁੱਟੇ ਗਏ ਲੋਕ। 1947 ਤੋਂ ਬਾਅਦ ਭਾਰਤੀ ਡੀਪ ਸਟੇਟ ਨੇ ਮਿਥਿਆ ਹੋਇਆ ਕਿ ਇਹ ਲੋਕ ਕਦੇ ਨਾ ਕਦੇ ਆਪਦੇ ਮੁਲਕ ਦੀ, ਆਪਦੀ ਕੌਮ ਦੀ ਆਜ਼ਾਦੀ ਦੀ ਗੱਲ ਕਰਨਗੇ, ਇਹਨਾਂ ਨੂੰ ਹੁਣੇ ਟਿਕਾਣੇ ਰੱਖੋ। ਸੋ ਉਦੋਂ ਤੋਂ ਸਾਡਾ ਜਿਹੜਾ ਉਜਾੜਾ ਉਹ ਚੱਲ ਰਿਹਾ। ਇੰਡੀਅਨ ਡੀਪ ਸਟੇਟ ਨੇ ਪੰਜਾਬ ਨੂੰ ਕਦੇ ਵੀ ਪੂਰਾ ਸੂਬਾ ਨਹੀਂ ਬਣ ਦਿੱਤਾ, ਪੰਜਾਬੀ ਸੂਬੀ ਜੀ ਬਣਾ ਕੇ ਰੱਖੀ ਹੋਈ ਆ। ਇਹਦੇ ਵਿੱਚ ਕਦੇ ਕੋਈ ਸਰਕਾਰ ਪੂਰੇ 5 ਸਾਲ ਛੇਤੀ ਕੀਤੇ ਕਰਦੀ ਨਹੀਂ। ਕਾਰ ਹੋ ਹੀ ਸਕਦੀ ਆ ਜਿਹੜੀ ਭਾਰਤੀ ਸਟੇਟ ਨਾਲ ਰਲ ਕੇ ਚੱਲੇ। ਤੇ ਉੱਥੇ ਕੀ ਆ ਬਈ ਜਿਵੇਂ ਆ ਸੁਖਪਾਲ ਖਹਿਰੇ ਨੇ ਕਿਹਾ ਸੀ ਕਿ ਪਾਣੀ ਲੁੱਟਣੇ ਹੀ ਲੁੱਟਣੇ ਆ, ਉਹਨਾਂ ਨੇ ਡੀਪ ਸਟੇਟ ਦਾ ਏਜੰਡਾ, ਤੇ ਅੱਜ ਫੈਸਲਾ ਜਿਹੜਾ ਆਇਆ ਉਹਨੇ ਦੱਸ ਵੀ ਦਿੱਤਾ ਹੈਗਾ। ਦੂਜੇ ਪਾਸੇ ਚੰਡੀਗੜ੍ਹ ਸਾਡੇ ਪੰਜਾਬ ਦੇ ਪਿੰਡ ਉਜਾੜ ਕੇ ਬਣਿਆ, ਉਹ ਸਾਨੂੰ ਕਹਿੰਦੇ ਸੀ 5 ਸਾਲ ਬਾਅਦ ਦੇ ਦਿਆਂਗੇ, ਕਿਹਨੇ ਦੇਣਾ? ਹੁਣ ਤੱਕ ਤਾਂ ਦਿੱਤਾ ਨਹੀਂ।
ਜਦੋਂ ਆਪਣੇ ਕਈ ਬੰਦੇ ਕਹਿੰਦੇ ਆ ਜੀ 1947 ਮੌਕੇ ਮਾਸਟਰ ਤਾਰਾ ਸਿੰਘ ਹੁਣਾਂ ਨੇ ਲਿਖਤੀ ਤੌਰ ਤੇ ਨਹੀਂ ਸੀ ਲਿਆ, ਆ ਕਸ਼ਮੀਰ ਵਾਲਿਆਂ ਨੇ ਲਿਖ ਕੇ ਲਿਆ ਹੋਇਆ ਸੀ। ਚਲੋ ਛੱਡੋ, ਆ ਜਿਹੜਾ ਆਪਾਂ 1985 ਦੇ ਵਿੱਚ ਲੌਂਗੋਵਾਲ ਠੋਕਿਆ, ਰਜੀਵ ਲੌਂਗੋਵਾਲ ਸਮਝੌਤਾ, ਉਸ ਰਜੀਵ ਲੌਂਗੋਵਾਲ ਸਮਝੌਤੇ 'ਚ ਲਿਖਿਆ ਸੀ ਵੀ 26 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਦੇ ਦੇਣਾ, ਉਹ ਦੇਤਾ। ਜਿਹੜੀ ਨਹਿਰ ਪੱਟਣੀ ਸੀ, ਜਿਹੜੀ ਪੰਜਾਬ ਦੇ ਖਿਲਾਫ ਜਾਂਦੀ ਗੱਲ ਸੀ, ਉਹ ਤਾਂ ਕਹਿੰਦੇ ਆ ਛੇਤੀ ਪੂਰੀ ਕਰੋ। ਅੱਜ ਜਦੋਂ ਹਰਿਆਣੇ ਨੇ ਸੁਪਰੀਮ ਕੋਰਟ ਦੇ ਵਿੱਚ ਕੇਸ ਪਾਇਆ 96 ਦੇ ਵਿੱਚ ਕਿ ਜੀ ਪੰਜਾਬ ਆਪਦੇ ਹਿੱਸੇ ਦੀ ਨਹਿਰ ਨਹੀਂ ਪੂਰੀ ਕਰਦਾ, ਉਸ ਮੌਕੇ ਪੰਜਾਬ ਦੇ ਜਿਹੜੇ ਆਗੂ ਸੀ, ਪੰਜਾਬ ਦੀ ਸਰਕਾਰ ਸੀ, ਇਹਨਾਂ ਤੋਂ ਨਹੀਂ ਸਰਿਆ ਵੀ ਇਹ ਕਹਿਣ ਕਿ ਰਜੀਵ ਲੌਂਗੋਵਾਲ ਸਮਝੌਤੇ ਦੀ ਇਹ ਮੱਦ ਤਾਂ ਬੜੀ ਪੂਰੀ ਕਰਾਉਣ ਨੂੰ ਭੱਜੇ ਫਿਰਦੇ ਹੋ ਕਿ ਚੰਡੀ ਆ ਜਿਹੜਾ ਹੈਗਾ SYL ਨਹਿਰ ਪੂਰੀ ਕਰਨੀ ਆ ਤੇ ਚੰਡੀਗੜ੍ਹ ਪੰਜਾਬ ਨੂੰ ਦੇਣਾ, ਇਹ ਮੱਦ ਕਦੋਂ ਪੂਰੀ ਕਰਨੀ ਹੈ। ਸੋ ਜਿਹੜੇ ਪੰਜਾਬ ਦੇ ਪਿੰਡ ਉਜਾੜ ਕੇ ਪੰਜਾਬ ਦੀ ਧਰਤੀ, ਜਦੋਂ ਅੱਜ ਤੋਂ ਬਹੁਤ ਸਦੀਆਂ ਪਹਿਲਾਂ ਕਿਤੇ ਜਿਹੜੀ ਉਹ 300 ਇੱਕ ਫਿਲਮ ਬਣੀ ਹੋਈ ਹੈ, ਉਹਦੇ ਵਿੱਚ ਵੀ ਜਿਹੜਾ ਹਾਕਮ ਜਿਹੜਾ ਆਉਂਦਾ ਹੁਕਮਰਾਨ ਉੱਥੇ ਹਮਲਾਵਰ, ਉਹਦਾ ਦੂਤ ਆ ਕੇ ਇਹੀ ਕਹਿੰਦਾ ਹੁੰਦਾ ਵੀ ਧਰਤੀ ਤੇ ਪਾਣੀ ਛੱਡ ਜਾਓ ਤੇ ਸਾਡਾ ਜਿਹੜਾ ਰਾਜਾ ਤੁਹਾਨੂੰ ਕੁਝ ਨਹੀਂ ਕਹੂ। ਅੱਜ ਭਾਰਤੀ ਸਟੇਟ ਇਹੀ ਪੰਜਾਬ ਦੇ ਲੋਕਾਂ ਨੂੰ, ਸਿੱਖਾਂ ਨੂੰ, ਪੰਜਾਬੀਆਂ ਨੂੰ ਕਹਿ ਰਹੀ ਆ ਵੀ ਤੁਹਾਡੀ ਧਰਤੀ ਖੋਹਣੀ ਆ। ਕਿਵੇਂ ਖੋਹਣੀ ਆ? ਜਿਹੜਾ ਹਿਮਾਚਲ ਖੋਇਆ, ਜਿਹੜਾ ਹਰਿਆਣਾ ਖੋਇਆ, ਇਹ ਪੰਜਾਬ ਦੀ ਧਰਤੀ ਸੀ ਨਾ, ਤੇ ਨਾਲ ਤੁਹਾਡਾ ਪਾਣੀ ਖੋਹ ਲਿਆ, ਪੰਜਾਬ ਨੂੰ ਬੰਜਰ ਬਣਾ ਦੇਣਾ, ਤੇ ਪੰਜਾਬ ਨੂੰ ਕਰੋੜਾਂ ਅਰਬਾਂ ਦਾ ਕਰਜ਼ਾ ਹੀ, ਇੱਥੇ ਤਾਂ ਜੀ ਬਹੁਤ ਕਰਜ਼ਾ। ਜਾਣੀ ਕਿ ਜੇ ਖਾਲਿਸਤਾਨ ਕਦੇ ਬਣ ਜਾਵੇ, ਉਹ ਕਹਿੰਦੇ ਆ ਵੀ 2 ਸਦੀਆਂ ਤਾਂ ਇਹ ਪਿੱਟਦੇ ਹੀ ਰਹਿ ਜਾਣ, ਵੀ ਕਰੀਏ ਕੀ। ਜਾਣੀ ਕਿ ਖਾਲਿਸਤਾਨ ਬਣਨ ਦੀ ਆਥਣ ਨੂੰ 24 ਘੰਟੇ ਵੀ ਨਹੀਂ, 12 ਘੰਟੇ ਬਾਅਦ ਅਗਲੀ ਸਵੇਰ ਨੂੰ ਜਦੋਂ ਖਾਲਿਸਤਾਨ ਦੇ ਵਿੱਚ ਖਾਲਿਸਤਾਨ ਲਈ ਜਿਹੜੇ ਲੋਕ ਸੰਘਰਸ਼ ਕਰਦੇ ਰਹੇ ਹੋਣ, ਉਹ ਉੱਠਣ ਤੇ ਉਹ ਇਹ ਸੋਚਣ ਕਿ ਆਪਾਂ ਲੈ ਤਾਂ ਲਿਆ ਮੁਲਕ, ਪਰ ਹੁਣ ਕਰਨਾ ਕੀ ਇਹਦਾ, ਇਹ ਕਿਹੜੇ ਪਾਸਿਓਂ ਠੀਕ ਕਰਨਾ। ਸੋ ਇਹੋ ਜਿਹੀ ਭੈੜੀ ਗੰਦੀ ਗਰਕੀ ਹੋਈ ਸੋਚ ਵਾਲੇ ਲੋਕਾਂ ਨਾਲ ਵਾਹ ਪਿਆ ਹੋਇਆ ਹੈ, ਤੇ ਇਹਨਾਂ ਤੋਂ ਆਸ ਕਰੀਏ ਕਿ ਜੀ ਇਹ ਪੰਜਾਬ ਦਾ ਕਦੇ ਸੋਚਣਗੇ? ਬਿਲਕੁਲ ਨਹੀਂ ਸੋਚਣਗੇ ਜੀ। ਉਹਨਾਂ ਦਾ ਤਾਂ ਏਜੰਡਾ, ਤੇ ਧੰਨ ਦੇ ਨੇ ਲੋਕ ਜਿਹੜੇ ਇਹੋ ਜਿਹੇ ਗਰਕੇ ਹੋਏ ਲੋਕਾਂ ਨਾਲ, ਸਾਡੀ ਕੌਮ ਦੇ ਉਹ ਲੋਕ ਜਿਹੜੇ ਅਜੇ ਵੀ ਕਹਿੰਦੇ ਆ ਜੀ ਮੇਰਾ ਦੇਸ਼ ਮਹਾਨ, ਭਾਰਤ ਮਾਤਾ ਕੀ ਜੈ, ਇਹ ਜੀ ਬੜਾ ਵਧੀਆ ਮੁਲਕ ਆ। ਕਿਵੇਂ ਵਧੀਆ ਮੁਲਕ ਆ ਜੀ? ਵਧੀਆ ਮੁਲਕ ਹੁੰਦਾ ਤਾਂ ਜੇਕਰ 1947 ਤੋਂ ਬਾਅਦ ਇਸ ਮੁਲਕ ਦੇ ਲੋਕ ਸੋਚਦੇ, ਭਾਰਤ ਦੇ, ਕਿ ਇਹਨਾਂ ਸਿੱਖਾਂ ਨੇ ਜਿਹੜਾ ਅੱਜ ਤੋਂ ਪਹਿਲਾਂ ਝੱਲਿਆ ਉਹ ਤਾਂ ਗੱਲ ਵੱਖਰੀ ਆ, ਜਿਹੜਾ 1947 ਮੌਕੇ ਝੱਲਿਆ, ਇਹਨਾਂ ਲੋਕਾਂ ਨੂੰ ਪੂਰਾ ਆਦਰ ਸਤਿਕਾਰ ਦਈਏ, ਪਿਆਰ ਦਈਏ। ਇਹ ਲੋਕ ਗਾਉਂਦੇ ਫਿਰਨ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਪਰ ਸਾਡੇ ਨਾਲ ਉਹ ਕੁਝ ਕੀਤਾ ਗਿਆ ਕਿ ਆਪਣੇ ਲੋਕ ਇਹ ਕਹਿਣ ਲਈ ਮਜਬੂਰ ਕਰ ਦਿੱਤੇ ਗਏ ਕਿ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋ। ਤੋ ਇਹੋ ਜਿਹੇ ਮੁਲਕ ਦੇ ਵਿੱਚ ਛਿੱਤਰ ਫਿਰ ਕੇ ਅਗਲੇ ਕਹਿੰਦੇ ਆ ਵੀ ਤੁਸੀਂ ਕਹੋ ਜੀ ਮੇਰਾ ਦੇਸ਼ ਮਹਾਨ। ਨਾਲੇ ਤਾਂ ਛਿੱਤਰ ਫੇਰੋ, ਲੁੱਟੋ ਕੁੱਟੋ, ਤੇ ਨਾਲੇ ਇਹਨਾਂ ਤੋਂ ਇਹ ਕਹਾਉਣਾ ਵਾ ਕਿ ਮੇਰਾ ਦੇਸ਼ ਮਹਾਨ, ਤੇ ਜੇ ਨਹੀਂ ਕਹਿੰਦੇ ਫਿਰ ਤੁਸੀਂ ਗਦਾਰ ਹੋ। ਜਿਹੜਾ ਭਾਰਤ ਦਾ, ਇੰਡੀਆ ਦਾ ਹਿੰਦੂਤਵੀ ਮੀਡੀਆ, ਗੋਦੀ ਮੀਡੀਆ ਜਦੋਂ ਇਹ ਕਹਿੰਦਾ ਕਿ ਤੁਸੀਂ ਪਾਕਿਸਤਾਨ ਦੇ ਏਜੰਟ ਹੋ, ਜਦੋਂ ਉਹ ਕਹਿੰਦਾ ਤੁਸੀਂ ISI ਦੇ ਏਜੰਟ ਹੋ, ਤੁਸੀਂ ਭਾਰਤ ਨਾਲ ਨਹੀਂ ਖੜਦੇ, ਤੁਸੀਂ ਹਮੇਸ਼ਾ ਜਿਹੜਾ ਹੈਗਾ ਉਹ ਪੰਜਾਬ ਨਾਲ ਜਾਂ ਪੰਥ ਨਾਲ ਖੜਦੇ ਹੋ, ਉਸ ਟਾਈਮ ਇਸ ਗੱਲ ਦੇ ਉੱਤੇ ਸਿੱਖਾਂ 'ਚ ਚਰਚਾ ਚੱਲਣੀ ਚਾਹੀਦੀ ਹੈ। ਇਸ ਲਈ ਸਾਰੇ ਦੁਨੀਆ ਭਰ ਦੇ ਵਿੱਚ ਬੈਠੇ ਹੋਏ ਲੋਕਾਂ ਨੂੰ ਅਸੀਂ ਤਾਂ ਇਹੀ ਬੇਨਤੀ, ਇਹੀ ਅਪੀਲ ਕਰਦੇ ਹਾਂ ਕਿ ਜੰਗ, ਇਹ ਲੜਾਈ, ਇਹ ਟਕਰਾਅ ਹੋਰ ਅੱਗੇ ਨਾ ਵਧੇ। ਇਹਨਾਂ ਨੇ ਚਾਅ ਲਾ ਲਿਆ ਆਪਦਾ, ਇੰਡੀਆ ਵਾਲਿਆਂ ਨੂੰ, ਇਹ ਆਪਦੇ ਵੋਟਰਾਂ ਨੂੰ BJP ਦਿਖਾਉਣ ਜੋਗੀ ਆ, ਹਿੰਦੂ ਤਵੀਆਂ ਨੂੰ ਗੋਦੀ ਮੀਡੀਆ ਹੁਣ 15 ਦਿਨ ਭੂਤ ਭੰਗੜਾ ਪਾ ਲੂ ਕਿ ਲਓ ਜੀ ਅਸੀਂ ਪਾਕਿਸਤਾਨ ਤੇ ਜੇ ਕਰਤਾ ਉਹ ਕਰਤਾ। ਰੱਬ ਇਹਨਾਂ ਨੂੰ ਸਮੱਤ ਬਖਸ਼ੇ। ਤੇ ਨਾਲ ਦੀ ਨਾਲ ਜਿਹੜੀ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਗੱਲ ਕੀਤੀ ਆ, ਖਵਾਜਾ ਆਸਫ ਨੇ, ਉਹ ਗੱਲ ਹੋ ਜਾਵੇ ਜੇ ਕਿ ਜੀ ਠੀਕ ਆ, ਜੇ ਤੁਸੀਂ ਹੋਰ ਅੱਗੇ ਨਹੀਂ ਕਰਦੇ ਫਿਰ ਅਸੀਂ ਜਿਹੜੀ ਕੋਈ ਜਵਾਬੀ ਕਾਰਵਾਈ ਨਹੀਂ ਕਰਾਂਗੇ। ਜੇਕਰ ਇਹ ਗੱਲ ਬਣ ਜੇ ਤਾਂ ਅਸੀਂ ਉਸ ਸੱਚੇ ਪਾਤਸ਼ਾਹ ਦੇ ਸ਼ੁਕਰਗੁਜ਼ਾਰ ਹੋਵਾਂਗੇ। ਕਿਸੇ ਨੂੰ ਇਹ ਗੱਲ ਮਾੜੀ ਲੱਗਦੀ ਆ, ਮਾੜੀ ਲੱਗੇ, ਅਸੀਂ ਤਾਂ ਪੰਥ ਦਾ ਦੇਖਣਾ, ਅਸੀਂ ਤਾਂ ਆਪਦੇ ਪੰਜਾਬ ਦਾ ਦੇਖਣਾ। ਸਾਨੂੰ ਕੋਈ ਮਤਲਬ ਨਹੀਂ ਕਿ ਭਾਰਤ ਮਾਤਾ ਦਾ ਕੀ ਬਣਦਾ ਜਾਂ ਕੀ ਨਹੀਂ ਬਣਦਾ, ਕਿਉਂਕਿ ਭਾਰਤ ਮਾਤਾ ਕਦੇ ਨਹੀਂ ਸੋਚਦੀ
ਕਿ ਇਹਨਾਂ ਦਾ ਕੀ ਬਣਦਾ। ਉਹ ਤਾਂ ਜਦੋਂ ਟੈਂਕਾਂ ਤੇ ਤਿਰੰਗੇ ਲਾ ਕੇ ਭੇਜ ਦਿੰਦੇ ਨੇ, ਉਦੋਂ ਫਿਰ ਇਹ ਨਹੀਂ ਦੇਖਦੇ ਵੀ 6 ਸਾਲ ਦਾ ਨਿਆਣਾ ਕਿ 70 ਸਾਲ ਦਾ ਬਜ਼ੁਰਗ ਆ, 80 ਸਾਲ ਦੀ ਮਾਈ ਆ ਕਿ 8 ਦਿਨ ਦੀ ਬੱਚੀ ਆ। ਜਦੋਂ ਉਹਨਾਂ ਨੇ ਨਹੀਂ ਕਦੇ ਸੋਚਿਆ ਤਾਂ ਸਾਤੋਂ ਕਾਹਤੋਂ ਆਸ ਕੀਤੀ ਜਾਵੇ ਕਿ ਅਸੀਂ ਉਸ ਭਾਰਤ ਮਾਤਾ ਦੇ ਜਿਹੜੇ ਸਰੋਕਾਰ ਆ ਉਹਨਾਂ ਦਾ ਸੋਚਾਂਗੇ। ਖੈਰ, ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਆ, ਕਿਉਂਕਿ ਜਿਸ ਥਾਂ ਤੋਂ ਅੰਮ੍ਰਿਤਸਰ ਤੋਂ ਬੈਠ ਕੇ ਮੈਂ ਗੱਲ ਕਰ ਰਿਹਾ, ਇੱਥੇ ਅੱਜ ਇਸ ਮੌਕੇ ਇਹਨਾਂ ਨੇ ਜਿਹੜਾ ਰੱਖਿਆ ਹੋਇਆ ਵੀ ਸਾਰੇ ਬਲੈਕ ਆਊਟ ਕਰਨਾ, ਤੇ ਇਸ ਮੌਕੇ ਬਲੈਕ ਆਊਟ ਦਾ ਆਰਡਰ ਜਿਹੜਾ ਉਹ ਟਾਈਮ ਆ ਉਹ ਹੋਣ ਕਰਕੇ ਜ਼ਿਆਦਾ ਚਰਚਾ ਹੋਰ ਅੱਗੇ ਨਹੀਂ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।